ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਜਿਵੇਂ ਕਿ ਹਰ ਰੋਜ਼ ਦੀ ਤਰ੍ਹਾਂ ਉਹ ਵੱਖੋ ਵੱਖ ਜਿਹੜੇ ਮਸਲੇ ਨੇ ਚੱਲ ਰਹੇ ਹੁੰਦੇ ਨੇ ਦੁਨੀਆ ਦੇ ਵਿੱਚ, ਤੇ ਖਾਸ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਉਹਨਾਂ ਦੇ ਉੱਤੇ ਜਿਹੜਾ ਇੱਕ ਐਨਾਲਿਸਿਸ ਆ ਉਹ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਆ। ਤੇ ਉਹਨਾਂ ਦੇ ਨਾਲ ਜਿਵੇਂ ਹਰ ਰੋਜ਼ ਨੀਲਮ ਕੌਰ ਜਿਹੜੇ ਆ ਉਹ ਤੁਹਾਡੇ ਅੱਗੇ ਤੁਹਾਡੇ ਸਾਹਮਣੇ ਆਉਂਦੇ ਆ, ਪਰ ਅੱਜ ਮੈਂ ਸੁਖਵਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਜਿਹੜਾ ਇਹ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਈ ਵੱਡੀਆਂ ਜਿਹੜੀਆਂ ਖਬਰਾਂ ਆ ਉਹ ਸਾਡੇ ਸਾਹਮਣੇ ਆ ਰਹੀਆਂ ਨੇ, ਖਾਸ ਤੌਰ ਦੇ ਉੱਤੇ ਭਾਰਤ ਦੇ ਨਾਲ ਵੱਖੋ ਵੱਖ ਮੁਲਕਾਂ ਦੇ ਰਿਸ਼ਤਿਆਂ ਨੂੰ ਲੈ ਕੇ, ਤੇ ਨਾਲ ਹੀ ਭਾਰਤ ਦੇ ਵੱਲੋਂ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਪ੍ਰੋਪੇਗੈਂਡਾ ਵਾਰ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਖਾਸ ਤੌਰ ਦੇ ਉੱਤੇ ਡਾਇਸਪੋਰਾ ਸਿੱਖਾਂ ਦੇ ਖਿਲਾਫ। ਉਹਦੇ ਨਾਲ ਸੰਬੰਧਿਤ ਕਈ ਘਟਨਾਵਾਂ ਜਿਹੜੀਆਂ ਆ ਉਹ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਆ। ਤੇ ਅੱਜ ਦੀ ਸਾਡੀ ਇਸ ਗੱਲਬਾਤ ਦੇ ਵਿੱਚ ਜੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸ ਦਿਆਂ ਕਿ ਜਿਹੜੇ 4 ਮੁੱਖ ਨੁਕਤੇ ਆ ਜਿਨ੍ਹਾਂ ਦੇ ਉੱਤੇ ਗੱਲਬਾਤ ਕੇਂਦਰਿਤ ਰੱਖਾਂਗੇ, ਉਹਨਾਂ ਦੇ ਵਿੱਚ ਅਮਰੀਕਾ ਤੇ ਜਿਹੜੀਆਂ ਵੈਸਟਰਨ ਪਾਵਰਸ ਨੇ ਉਹਨਾਂ ਦੀ ਜਿਹੜੀ ਅਪਰੋਚ ਆ ਇੰਡੀਆ ਦੇ ਬਾਰੇ, ਖਾਸ ਤੌਰ ਦੇ ਉੱਤੇ ਨਾਟੋ ਮੁਖੀ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਆ ਪਿਛਲੇ ਦਿਨੀ, ਤੇ ਉਸ ਤੋਂ ਬਾਅਦ ਭਾਰਤ ਦੇ ਜਿਹੜੇ ਰਿਐਕਸ਼ਨ ਆਏ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਜਿਹੜਾ ਫੋਰਨ ਮਿਨਿਸਟਰ ਆ ਇੰਡੀਆ ਦਾ ਉਹ ਜਿਵੇਂ ਚਾਈਨਾ ਗਿਆ ਤੇ ਚਾਈਨਾ ਦੇ ਨਾਲ ਜਿਹੜਾ ਉਹਦਾ ਡਾਇਲੋਗ ਹੋਇਆ ਆ ਜਾਂ ਜਿਹੜੀਆਂ ਪਬਲਿਕ ਸਟੇਟਮੈਂਟਸ ਆਈਆਂ ਉਹਨਾਂ ਦੇ ਬਾਰੇ ਵੀ, ਤੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਬਾਰੇ ਜਿਹੜੀ ਅਮਰੀਕਨ ਅਪਰੋਚ ਆ ਉਹਦੇ ਵਿੱਚ ਕੀ ਜਿਹੜੀਆਂ ਤਬਦੀਲੀਆਂ ਨਜ਼ਰ ਆ ਰਹੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਫਿਰ ਨਾਲ ਹੀ ਜਿਹੜਾ ਸਿੱਖ ਡਾਇਸਪੋਰਾ ਆ ਜਿਹਦੇ ਤੇ ਵੱਡਾ ਹਮਲਾ ਭਾਰਤ ਵੱਲੋਂ ਜਿਹੜਾ ਵਿੱਢਿਆ ਗਿਆ, ਤੇ ਉਹਦੇ ਬਾਰੇ ਵੀ ਜਿਹੜੀਆਂ ਘਟਨਾਵਾਂ ਉਸ ਦੇ ਨਾਲ ਜੁੜੀਆਂ ਆ ਉਹਨਾਂ ਦਾ ਵੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਦੇ ਵਿੱਚ ਟੀਵੀ 84 ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ, ਤੇ ਬਾਕੀ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਕੁਛ 4 ਨੁਕਤੇ ਜਿਹੜੇ ਮੈਂ ਸਿਲੈਕਟ ਕੀਤੇ ਸੀ ਜਿਨ੍ਹਾਂ 'ਤੇ ਮੈਂ ਜਾਣਨਾ ਚਾਹੁੰਦਾ ਸੀ ਤੁਹਾਡੇ ਤੋਂ। ਮੇਰੀ ਵੀ ਮਤਲਬ ਕਈ ਸਵਾਲ ਨੇ ਮੇਰੇ ਮਨ 'ਚ ਵੀ, ਤੇ ਜਿਹਦੇ 'ਚ ਪਹਿਲਾ ਮਸਲਾ ਇਹੀ ਆ ਕਿ ਜਿਹੜੀਆਂ ਵੈਸਟਰਨ ਪਾਵਰਸ ਨੇ ਇਸ ਟਾਈਮ, ਕਿਉਂਕਿ ਜਿਹੜੀ ਜੀਓ ਪੋਲੀਟਿਕਸ ਆ ਉਹ ਬੜੀ ਟਰਬੂਲੈਂਟ ਸਿਚੁਏਸ਼ਨ ਦੇ ਵਿੱਚ ਆ, ਤੇ ਉਹਦੇ 'ਚ ਜਿਹੜੀਆਂ ਵੈਸਟਰਨ ਪਾਵਰਸ ਨੇ ਉਹਨਾਂ ਦੇ ਵੱਲੋਂ ਇੰਡੀਆ ਦੇ ਪ੍ਰਤੀ ਜਿਹੜੀ ਅਪਰੋਚ ਨਜ਼ਰ ਆ ਰਹੀ ਆ, ਜਿਹਦੇ 'ਚ ਅਮਰੀਕਾ ਜਿਹੜਾ ਆ ਉਹ ਭਾਵੇਂ ਟੈਰਿਫਸ ਦੀ ਗੱਲ ਹੋਵੇ, ਜਿਹੜੇ ਨਾਟੋ ਚੀਫ ਆ ਉਹਨਾਂ ਦੀ ਸਟੇਟਮੈਂਟ ਆਉਣੀ ਸੈਂਕਸ਼ਨਸ ਦੇ ਰਿਗਾਰਡਿੰਗ, ਤੇ ਅਮਰੀਕਾ ਦੇ ਵਿੱਚ ਬਿੱਲ ਆਉਣਾ ਸੈਂਕਸ਼ਨਸ ਦੇ ਰਿਗਾਰਡਿੰਗ, ਕਿਉਂਕਿ ਰਸ਼ੀਆ ਦੀ ਇੰਡੀਆ ਨੇ ਸਾਰੀ ਦੁਨੀਆ ਜਾਣਦੀ ਹੈ ਜਿਵੇਂ ਸਪੋਰਟ ਕੀਤੀ ਆ ਯੂਕਰੇਨ ਵਾਰ ਦੇ ਵਿੱਚ। ਤੇ ਪਰ ਉਸ ਤੋਂ ਕੁਝ ਸਮਾਂ ਪਹਿਲਾਂ ਤੇ ਨਾਲ ਹੀ ਇਹ ਵੀ ਇੱਕ ਪੈਰਲਲ ਨੈਰੇਟਿਵ ਆ ਕਿ ਚਾਈਨਾ ਨੂੰ ਮਤਲਬ ਕੰਟੇਨ ਕਰਨ ਵਾਸਤੇ ਜਿਹੜਾ ਇੰਡੀਆ ਆ ਉਹ ਵੈਸਟਰਨ ਪਾਵਰਸ ਦਾ ਇੱਕ ਬੜਾ ਇੰਪੋਰਟੈਂਟ ਅਲਾਈ ਆ ਇਸ ਖਿੱਤੇ ਦੇ ਵਿੱਚ। ਤੇ ਮਤਲਬ ਇਹ ਜਿਹੜੀਆਂ ਦੋਵੇਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ ਵੀ, ਜਿੱਥੇ ਕੈਨੇਡਾ ਦੇ ਵਿੱਚ G7 ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ, ਹਾਲਾਂਕਿ ਇੰਡੀਆ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇੰਨੇ ਜ਼ਿਆਦਾ ਮਤਲਬ ਸਬੂਤ ਸਾਹਮਣੇ ਸੀ, ਤੇ ਮਤਲਬ ਇਸ ਅਪਰੋਚ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਤੁਸੀਂ ਬਦਲਦੀ ਜੀਓ ਪੋਲਿਟਿਕਸ ਦੀ ਗੱਲ ਕੀਤੀ, ਉਹਦੇ 'ਚ ਇੱਕ ਲਫ਼ਜ਼ ਮੈਂ ਹੋਰ ਐਡ ਕਰਾਂਗਾ ਜੀਓ ਪੋਲਿਟਿਕਸ ਦੇ ਨਾਲ ਇਕਨੋਮਿਕੋ ਪੋਲਿਟਿਕਸ, ਕਿਉਂਕਿ ਇਸ ਵੇਲੇ ਸਾਈਮਲਟੇਨੀਅਸਲੀ 2 ਫਰੰਟਸ ਦੇ ਉੱਤੇ ਜਿਹੜੀ ਹੈ ਉਹ ਲੜਾਈ ਚੱਲ ਰਹੀ ਹੈ ਜਾਂ ਪੋਲਰਾਈਜੇਸ਼ਨ ਦੁਨੀਆ ਦੇ ਵਿੱਚ ਹੋ ਰਹੀ ਹੈ। ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਪਾਰਟ ਜਿਹੜਾ 18ਵੀਂ ਸਦੀ ਤੋਂ ਕਲੋਨੀਅਲ ਰੂਲ ਦਾ ਸੀ, ਬ੍ਰਿਟਿਸ਼ ਪਾਵਰਸ ਔਰ ਦੂਸਰੀਆਂ ਯੂਰਪੀਅਨ ਪਾਵਰਸ ਨੇ ਆਲਮੋਸਟ ਸਾਰੇ ਹੀ ਕੰਟੀਨੈਂਟਸ ਨੂੰ ਸਬਜੂਗੇਟ ਕੀਤਾ ਸੀ ਜਾਂ ਉਹਨਾਂ ਨੂੰ ਕੋਲੋਨਾਈਜ਼ ਕੀਤਾ ਸੀ। ਪਰ ਪੋਸਟ ਸੈਕੰਡ ਵਰਲਡ ਵਾਰ 1945 ਤੋਂ ਬਾਅਦ ਅਸੀਂ ਜਿੱਥੇ ਦੇਖਿਆ ਕਿ ਪੋਲਰਾਈਜੇਸ਼ਨ ਤਾਂ ਹੋਈ, ਪਰ ਬਾਦਸ਼ਾਹਤਾਂ ਜਾਂ ਐਮਪਾਇਰਸ ਦੇ ਨਾਂ ਥੱਲੇ ਨਹੀਂ, ਇੱਕ ਪਾਸੇ ਡੈਮੋਕ੍ਰੇਸੀ ਦੇ ਨਾਂ ਥੱਲੇ ਅਮਰੀਕਾ ਵੱਡੀ ਪਾਵਰ ਬਣ ਕੇ ਉੱਭਰਿਆ, ਜਿਹੜਾ ਕਿ
ਭਾਵੇਂ 250 ਸਾਲ ਦਾ ਅਮਰੀਕਾ ਦਾ ਇਤਿਹਾਸ ਸੀ, ਪਰ ਇੰਨਾ ਅਹਿਮ ਰੋਲ ਅਮਰੀਕਾ ਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ। ਤੇ ਦੂਸਰੇ ਪਾਸੇ ਅਸੀਂ ਦੇਖਿਆ ਕਿ ਸੋਵੀਅਤ ਯੂਨੀਅਨ, ਜਿਸ ਨੂੰ ਉਸ ਵੇਲੇ ਜਿਹੜੀ ਉਹਦੀ ਲੀਡਰਸ਼ਿਪ ਹੈ ਉਹ ਬੜੇ ਸਟਰੋਂਗ ਲੋਕਾਂ ਦੇ ਕੋਲ, ਉਹਨਾਂ ਕਮਿਊਨਿਸਟਾਂ ਦੇ ਕੋਲ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਵਿਕਟਰੀ ਵੱਲ ਲੈ ਕੇ ਗਏ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਬਹੁਤ ਵਾਰ ਕ੍ਰੈਡਿਟ ਅਮਰੀਕਾ ਦੇ ਐਟਮ ਬੰਬ ਨੂੰ ਦਿੱਤਾ ਜਾਂਦਾ ਹੈ ਕਿ ਹਿਰੋਸ਼ੀਮਾ ਨਾਗਾਸਾਕੀ 'ਚ ਉਹਨਾਂ ਨੇ ਇਸਤੇਮਾਲ ਕਰਕੇ ਸਿਲੰਡਰ ਲਿਆ, ਲੇਕਿਨ ਜੇ ਤੁਸੀਂ ਰੀਅਲ ਇਸ ਸਾਰੇ ਨੂੰ ਐਨਾਲਾਈਜ਼ ਕਰੋਗੇ ਤੇ ਜਿਹੜਾ ਗ੍ਰੇਵਯਾਰਡ ਨੈਪੋਲੀਅਨ ਬੋਨਾਪਾਰਟ ਦੇ ਡ੍ਰੀਮ ਦਾ ਵੀ ਬਣਿਆ, ਜਦੋਂ ਕਿ ਉਹ ਰਸ਼ੀਆ ਨੂੰ ਕੰਕਰ ਕਰਨਾ ਚਾਹੁੰਦਾ ਸੀ, ਉਹ ਵੀ ਰਸ਼ੀਆ 'ਚ ਡਿਫੀਟ ਹੋਇਆ। ਔਰ ਹਿਟਲਰ ਦੀਆਂ ਫੋਰਸਿਸ ਵੀ, ਨਾਜ਼ੀ ਜਰਮਨੀ ਦੀਆਂ, ਉਹਨਾਂ ਦੀ ਰੀਅਲ ਡਿਫੀਟ ਜਿਹੜੀ ਹੈ ਉਹ ਰਸ਼ੀਆ ਦੇ ਵਿੱਚ ਹੋਈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਗਲੇ ਇਮੀਡੀਏਟਲੀ 45 ਤੋਂ ਬਾਅਦ ਹੀ ਦੋ ਜਿਹੜੇ ਆਪੋਜ਼ਿਟ ਪੋਲਸ ਉੱਭਰ ਰਹੇ ਸੀ। ਔਰ ਜੇ ਤੁਸੀਂ ਉਸ ਪੀਰੀਅਡ ਦੇ ਕਲਾਸੀਫਾਈਡ ਡਾਕੂਮੈਂਟ ਜਿਹੜੇ ਬਾਅਦ ਡੀਕਲਾਸੀਫਾਈ ਹੋਏ ਉਹਨਾਂ ਨੂੰ ਦੇਖੋ, ਤੇ ਚਰਚਲ ਨੇ ਆਲਰੇਡੀ ਰੂਜ਼ਾਵੈਲਟ ਨੂੰ ਇਹ ਜਿਹੜਾ ਪਹਿਲੇ ਸਟੇਜ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀ। ਰੂਜ਼ਾਵੈਲਟ ਦੀ ਫਿਰ ਡੈਥ ਹੋ ਜਾਂਦੀ ਹੈ ਔਰ ਪ੍ਰੈਜ਼ੀਡੈਂਟ ਟਰੂਮੈਨ ਟੇਕ ਓਵਰ ਕਰਦੇ ਨੇ, ਔਰ ਟਰੂਮੈਨ ਦੇ ਵੇਲੇ ਹੀ ਐਟਮ ਬੰਬ ਸੁੱਟੇ ਗਏ। ਲੇਕਿਨ ਚਰਚਲ ਚਾਹੁੰਦਾ ਸੀ ਕਿ ਈਵਨ ਐਟਮ ਦਾ ਇਸਤੇਮਾਲ ਰਸ਼ੀਆ ਦੇ ਖਿਲਾਫ ਕਰਕੇ ਉਹਨੂੰ ਕੰਟੇਨ ਕਰ ਦਿੱਤਾ ਜਾਏ, ਕਿਉਂਕਿ ਜਿਹੜਾ ਸੋਵੀਅਤ ਯੂਨੀਅਨ ਦਾ ਵੱਧਦਾ ਇਨਫਲੂਐਂਸ ਸੀ, ਔਰ ਅਸੀਂ ਬਾਅਦ ਚ ਦੇਖਿਆ ਕਿ ਯੂਰਪ ਬਾਲਕਨਾਈਜ਼ ਹੋਇਆ, ਈਸਟਰਨ ਯੂਰਪ ਸਾਰਾ ਸੋਵੀਅਤ ਯੂਨੀਅਨ ਦੇ ਕੰਟਰੋਲ 'ਚ ਗਿਆ। ਜਰਮਨ ਵਰਗਾ ਮੁਲਕ ਦੋ ਹਿੱਸਿਆਂ 'ਚ ਵੰਡਿਆ ਗਿਆ, ਈਸਟ ਜਰਮਨੀ ਦੇ ਉੱਤੇ ਸੋਵੀਅਤ ਯੂਨੀਅਨ ਬਹਿ ਗਿਆ, ਵੈਸਟ ਜਰਮਨੀ ਅਮਰੀਕਾ ਦੇ ਹਿੱਸੇ ਆਇਆ। ਔਰ ਇਹ ਜਿਹੜਾ ਈਸਟ ਯੂਰਪ ਔਰ ਵੈਸਟ ਯੂਰਪ ਦੀ ਜਿਹੜੀ ਪੋਲਰਾਈਜੇਸ਼ਨ ਸੀ ਵੱਡੇ ਕੰਟੈਕਸਟ ਦੇ ਵਿੱਚ ਜੇ ਦੇਖੀਏ, ਇਹਦੇ ਚੋਂ ਦੋ ਫੋਰਸਿਸ ਉੱਭਰੀਆਂ। ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਕੰਟੇਨ ਕਰਨ ਲਈ ਨੈਟੋ ਨੂੰ ਜਨਮ ਦਿੱਤਾ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਔਰ ਸੋਵੀਅਤ ਯੂਨੀਅਨ ਨੇ ਵਾਰਸਾ ਪੈਕਟ ਦੇ ਥੱਲੇ ਈਸਟਰਨ ਯੂਰਪ ਦੇ ਮੁਲਕਾਂ ਨੂੰ ਜਿਹੜਾ ਉਹ ਲਾਮਬੰਦ ਕੀਤਾ। ਔਰ ਇਹ ਜਿਹੜੀ ਦੋਨੋਂ ਪਾਸਿਓਂ ਲੜਾਈ ਸੀ, ਕਿਉਂਕਿ ਦੇਖੋ ਸੋਵੀਅਤ ਯੂਨੀਅਨ ਉਦੋਂ ਵੀ ਜਾਂ ਅੱਜ ਰਸ਼ੀਆ ਦੀ ਫਾਰਮ ਦੇ ਵਿੱਚ ਉਹਨਾਂ ਦੀ ਆਪਣੀ ਇਕਨੋਮੀ $2.5 ਟ੍ਰਿਲੀਅਨ ਤੋਂ ਜ਼ਿਆਦਾ ਨਹੀਂ ਹੈ, ਤੇ ਉਹ ਕੋਈ ਬਹੁਤ ਵੱਡਾ ਚੈਲੰਜ ਨਹੀਂ ਨੇ। ਲੇਕਿਨ ਮਿਲੀਟੈਰਲੀ ਰਸ਼ੀਆ ਇੱਕ ਆਪਣੇ ਆਪ ਦੇ ਵਿੱਚ ਪਾਵਰ ਹੈ। ਜਿਵੇਂ ਮੈਂ ਕਿਹਾ ਵੀ ਸੈਕੰਡ ਵਰਲਡ ਵਾਰ ਦੀ ਡਿਸਾਈਸਿਵ ਬੈਟਲ ਰਸ਼ੀਆ ਨੇ ਜਿੱਤ ਕੇ ਦਿੱਤੀ ਹੈ। ਦੂਸਰੇ ਪੱਖੋਂ ਇੱਕ ਗੱਲ ਜਿਹੜੀ ਜਦੋਂ ਬ੍ਰੈਜ਼ਨੇਫ ਡੀਲ 90s ਦੇ ਵਿੱਚ ਇੰਪਲੀਮੈਂਟ ਹੋਈ, ਤੇ ਰਸ਼ੀਆ ਨੇ ਕਿਹਾ ਸੀ ਕਿ ਜੀ ਜਾਂ ਤਾਂ ਇਹ ਨੈਟੋ ਨੂੰ ਬੰਦ ਕਰ ਦਿਓ ਜਾਂ ਸਾਨੂੰ ਵੀ ਇਹਦਾ ਹਿੱਸਾ ਬਣਾ ਲਓ। ਔਰ ਬ੍ਰੈਜ਼ਨੇਫ ਨੇ ਕਿਹਾ ਸੀ ਜੀ ਨੈਟੋ ਦੀ ਐਕਸਪੈਂਸ਼ਨ ਬਿਲਕੁਲ ਨਹੀਂ ਹੋਏਗੀ ਟੁਵਰਡਸ ਦਾ ਈਸਟ, ਔਰ ਰਸ਼ੀਆ ਦੇ ਨਾਲ ਸਾਡੇ ਸਬੰਧ ਪ੍ਰੋਪਰ ਰਹਿਣਗੇ। ਪਰ ਇਨਸਾਈਡ ਜਿਹੜੇ ਡਾਕੂਮੈਂਟ ਅਮਰੀਕਾ ਦੇ ਸਾਹਮਣੇ ਆਉਂਦੇ ਨੇ, ਉਹਦੇ 'ਚ ਫਰਦਰ ਜਿਹੜਾ ਡ੍ਰੀਮ ਸੀ ਡੀਪ ਸਟੇਟ ਦਾ ਕਿ ਰਸ਼ੀਆ ਨੂੰ ਜਿਹੜਾ ਲੈਫਟ ਓਵਰ ਸੀ 15 ਹਿੱਸੇ ਹੋਏ, ਕਿ ਉਹਨੂੰ ਇੱਕ ਪਾਸੇ ਸਰਬੀਆ 'ਚ ਡਿਵਾਈਡ ਕਰੋ, ਦੂਜੇ ਪਾਸੇ ਕਰੋ ਵੀ ਫॉर ਫਿਊਚਰ ਫॉर ਐਵਰ ਉਹਦੇ 3 ਟੁਕੜੇ ਕਰ ਦਿਓ ਰਸ਼ੀਆ ਦੇ, ਔਰ ਇਵੇਂ ਉਹਨੂੰ ਇਨਇਫੈਕਟਿਵ ਕਰ ਦਿਓ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਵੇਲੇ ਜਦੋਂ ਅਸੀਂ ਨਵੇਂ ਮੈਪ ਮੇਕਿੰਗ ਇੱਕ ਆਪਣੀ ਥਾਂ ਤੇ ਹੈ, ਇਸ ਵੇਲੇ ਕੋਈ ਟੈਰੀਟਰੀ ਕੰਕਰ ਕਰਕੇ ਉਸ ਚੋਂ ਕੋਈ ਕੱਢਣ ਦੀ ਲਾਈਨ ਨਹੀਂ ਹੈ। ਉਹਦੇ ਉਲਟ ਅਸੀਂ ਜਿਹੜੀ ਇੱਕ ਨਵੀਂ ਟਰਮ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਤੋਂ ਬਾਅਦ ਦੇਖਦੇ ਹਾਂ, ਰੇਅਰ ਅਰਥ ਮਟੀਰੀਅਲ। ਅਸੀਂ ਇਹ ਦੇਖ ਰਹੇ ਹਾਂ ਵੀ ਇਸ ਵੇਲੇ ਕਿਸੇ ਦਾ ਕੋਈ ਇੰਟਰਸਟ ਨਹੀਂ ਹੈ ਕਿ ਕਿੰਨੀ ਯੂਰਪ ਦੀ ਟੈਰੀਟਰੀ ਹਥਿਆਣੀ ਹੈ। 20% ਤੋਂ ਜ਼ਿਆਦਾ ਯੂਕਰੇਨ ਦਾ ਇਸ ਵੇਲੇ ਜਿਹੜਾ ਉਹ ਰਸ਼ੀਆ ਦੇ ਕਬਜ਼ੇ 'ਚ ਹੈ। ਇਸ ਵੇਲੇ ਰੇਅਰ ਅਰਥ ਮਟੀਰੀਅਲ ਆਪਣੇ ਆਪ, ਔਰ 19th ਸੈਂਚੁਰੀ ਐਂਡ ਤੋਂ 20th ਸੈਂਚੁਰੀ ਦੀ ਜਿਹੜੀ ਨਿਊ ਮੈਪ ਮੇਕਿੰਗ ਫਸਟ ਵਰਲਡ ਵਾਰ ਤੋਂ ਬਾਅਦ ਹੋਈ, ਆਟੋਮਨ ਅੰਪਾਇਰ ਦੇ ਹੱਥੋਂ ਜਦੋਂ ਨਿਕਲਿਆ ਸਾਰਾ ਮਿਡਲ ਈਸਟ, ਤੇ ਉਦੋਂ ਜਿਹੜੀ ਆਇਲ ਰਿਚ ਬੈਲਟ ਸੀ, ਕਿਉਂਕਿ ਆਇਲ ਨਿਕਲ ਚੁੱਕਾ ਸੀ, ਉਹਦੇ ਤੇ ਕੰਟਰੋਲ ਰੱਖਣ ਦੀ ਲਾਈਨ ਸੀ। ਹੁਣ ਅਸੀਂ ਇਸ ਦੀ ਜੀਓ ਇਕਨੋਮਿਕਸ ਦੇ ਐਂਗਲ ਤੋਂ ਦੇਖਦੇ ਹਾਂ। ਤੁਸੀਂ ਬ੍ਰਿਕਸ ਦਾ ਜ਼ਿਕਰ ਕੀਤਾ ਹੈ। ਹੁਣ ਬ੍ਰਿਕਸ ਦੇ ਵਿੱਚ ਜਦੋਂ ਬ੍ਰਿਕਸ ਤੋਂ ਪਹਿਲਾਂ ਇੱਕ ਬਾਡੀ ਜਿਹੜੀ ਹੋਂਦ 'ਚ ਆਈ ਜਿਹਨੂੰ ਟ੍ਰੋਇਕਾ ਕਿਹਾ ਗਿਆ, ਜਿਸ ਦੇ ਵਿੱਚ ਰਸ਼ੀਆ, ਇੰਡੀਆ ਔਰ ਚਾਈਨਾ ਸੀ। ਜੇ ਤੁਸੀਂ ਪਿਛਲੇ 2 ਦਿਨ ਦੀਆਂ ਖਬਰਾਂ ਦੇਖੀਆਂ ਹੋਣਗੀਆਂ ਤੇ ਰਸ਼ੀਆ ਇੰਡੀਆ ਦੇ ਉੱਤੇ ਹੁਣ ਪ੍ਰਵੇਲ ਕਰ ਰਿਹਾ ਹੈ ਕਿ ਟ੍ਰੋਇਕਾ ਨੂੰ ਜਿਹੜਾ ਹੈ ਉਹ ਰਿਵਾਈਵ ਕੀਤਾ ਜਾਏ, ਕਿ ਰਸ਼ੀਆ ਔਰ ਇੰਡੀਆ ਔਰ ਚਾਈਨਾ। ਇਸ ਜਿਹੜਾ ਰਿਕਸ ਸੀ ਇਹਨੂੰ ਕਿਹਾ ਗਿਆ, ਰਿਕਸ ਤੋਂ ਬਾਅਦ ਉਹਦੇ 'ਚ ਬੀ ਜੋੜੀ ਗਈ ਔਰ ਬ੍ਰਿਕਸ ਬਣਾਇਆ ਗਿਆ, ਔਰ ਇਵੇਂ ਬ੍ਰਾਜ਼ੀਲ ਵੀ ਉਹਦਾ ਹਿੱਸਾ ਬਣਿਆ। ਸੋ ਜਿਹੜੇ ਉਸ ਪੀਰੀਅਡ ਤੱਕ ਵੀ ਇੰਡੀਆ ਇਹ ਸਮਝਦਾ ਸੀ ਕਿ ਸਾਡਾ ਇੰਟਰਸਟ ਚਾਈਨਾ ਔਰ ਰਸ਼ੀਆ ਦੇ ਨਾਲ ਹੈ, ਔਰ ਜਦੋਂ ਅਸੀਂ ਅੱਜ ਬ੍ਰਿਕਸ ਦੀ ਗੱਲ ਕਰਦੇ ਹਾਂ, ਹੁਣ 10 ਦੇ ਕਰੀਬ
ਜਿਹੜੇ ਮੁਲਕ ਉਹਦੇ ਮੈਂਬਰ ਨੇ, ਜਿਹੜੇ ਆਲਮੋਸਟ ਦੁਨੀਆ ਦੀ ਅੱਧੀ ਪੋਪੂਲੇਸ਼ਨ ਹੈ 50%, ਔਰ ਆਲਮੋਸਟ 40% ਦੇ ਕਰੀਬ ਇਕਨੋਮੀ ਹੈ। ਹੁਣ ਇਸ ਤੋਂ ਇਲਾਵਾ ਜੇ ਤੁਸੀਂ ਬ੍ਰਿਕਸ ਦੇ ਵਿੱਚ ਚਾਈਨਾ ਦੀ ਸਰਦਾਰੀ ਦੇ ਨਾਲ ਜੇ ਤੁਸੀਂ ਏਸ਼ੀਆਨ ਦੇਖੋ ਤੇ ਉਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਜਿਹਦੇ ਵਿੱਚ ਫਰਦਰ ਉਹਦੀ ਐਕਸਪੈਂਸ਼ਨ ਹੈ ਔਰ ਚਾਈਨਾ ਉਹਦੇ ਵਿੱਚ ਡੀਲ ਕਰਦਾ ਹੈ। ਤੇ ਬੇਸ਼ੱਕ ਇੰਡੀਆ ਨੇ ਸਾਰਕ ਜਿਹੜੀ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ ਸੀ ਉਹਨੂੰ ਕਿਲ ਕਰ ਦਿੱਤਾ ਜਦੋਂ ਇਸਲਾਮਾਬਾਦ ਦੀ ਮੀਟ 'ਚ ਜਾਣ ਤੋਂ ਨਾ ਕਰ ਦਿੱਤਾ ਹੈ। ਪਰ ਜੇ ਤੁਸੀਂ ਲੇਟਲੀ ਖਬਰਾਂ ਦੇਖੋਗੇ ਕਿ ਮਾਈਨਸ ਇੰਡੀਆ ਕਰਕੇ ਚਾਈਨਾ ਪਾਕਿਸਤਾਨ ਨੂੰ ਨਾਲ ਲੈ ਕੇ, ਕਿਉਂਕਿ ਪਾਕਿਸਤਾਨ ਇਸ ਵੇਲੇ ਇੱਕ ਰੀਜਨਲ ਪਾਵਰ ਦੇ ਤੌਰ ਤੇ ਉੱਭਰਿਆ ਹੈ, ਉਹ ਸਾਰਕ ਨੂੰ ਵੀ ਉਭਾਰਨ ਦੀ ਲਾਈਨ ਹੈ। ਔਰ ਸਭ ਤੋਂ ਵੱਡਾ ਡੇਂਜਰ ਜਿਹੜਾ ਅਮਰੀਕਾ ਔਰ ਯੂਰਪੀਅਨ ਕੰਟਰੀਜ਼ ਲਈ, ਜਦੋਂ ਅੱਜ ਤੋਂ 12-14 ਸਾਲ ਪਹਿਲਾਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਿੱਤਾ ਔਰ ਉਹਦੇ ਥੱਲੇ ਫਿਰ ਉਹਦੇ ਨਾਲ ਡਿਜੀਟਲ ਰਾਊਟ ਦੀ ਗੱਲ ਵੀ ਜਿਹੜੀ ਹੈ ਤੁਰੀ। ਔਰ ਇਹ ਸੁਣ ਕੇ ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਏ ਕਿ ਦੁਨੀਆ ਦੇ 193 ਮੁਲਕਾਂ ਚੋਂ ਲਗਭਗ 150 ਮੁਲਕ ਆਲਰੇਡੀ ਸਿਗਨੇਟਰੀ ਨੇ ਜਿਹੜਾ ਵਨ ਰੋਡ ਵਨ ਇਨੀਸ਼ੀਏਟਿਵ ਜਿਹੜਾ ਉਹ ਹੈ ਉਸ ਦੇ ਨਾਲ। ਹੁਣ ਇਸ ਨੂੰ ਜਦੋਂ ਅਸੀਂ ਇਸ ਫਾਰਮ 'ਚ ਦੇਖਦੇ ਹਾਂ ਕਿ ਜਿਹੜੀ ਚਾਈਨਾ ਨੂੰ ਕੰਟੇਨ ਕਰਨ ਦੀ ਲਾਈਨ ਹੈ, ਉਹ ਕੋਈ ਟਰੰਪ ਨੇ ਟੈਰਿਫ ਵਾਰਫੇਅਰ ਸ਼ੁਰੂ ਕਰਕੇ ਨਹੀਂ ਕੀਤੀ। ਇਹ ਇਮੀਡੀਏਟਲੀ 90s ਦੇ ਵਿੱਚ ਜਦੋਂ ਚਾਈਨਾ ਇੱਕ ਵੱਡੀ ਇਕਨੋਮੀ ਦੇ ਤੌਰ ਤੇ ਮਿਲਟਰੀ ਚੈਲੰਜ ਦੇ ਤੌਰ ਤੇ ਵੀ ਉੱਭਰਿਆ ਔਰ ਚਾਰ ਚਫੇਰੇ ਜਿਹੜਾ ਹੈ ਉਹਦਾ ਜਿਹੜਾ ਡੰਕਾ ਵੱਜਣ ਲੱਗਾ, ਤੇ ਉਦੋਂ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਬੜਾ ਇੰਪੋਰਟੈਂਟ ਹੈ। ਔਰ ਉਸ ਪੀਰੀਅਡ 'ਚ ਹੀ ਇੰਡੀਆ ਨੂੰ ਐਜ਼ ਏ ਬੁਲਵਾਕ ਬਣਾਉਣ ਦੀ ਲਾਈਨ ਅਗੇਂਸਟ ਚਾਈਨਾ ਇਹ ਸ਼ੁਰੂਆਤ ਹੁੰਦੀ ਹੈ। ਔਰ ਇਹਦਾ ਸਭ ਤੋਂ ਵੱਡੀ ਜਿਹੜੀ ਉਦਾਹਰਣ ਸੀ ਕਿ ਪਾਕਿਸਤਾਨ ਨਾਲ ਉਹ ਡੀਹਾਈਫਨੇਟ ਕੀਤਾ ਗਿਆ ਜੂਨੀਅਰ ਬੁਸ਼ ਦੇ ਪੀਰੀਅਡ 'ਚ 9/11 ਤੋਂ ਬਾਅਦ। ਔਰ ਦੂਸਰਾ ਪਾਰਟ ਇਹਨਾਂ ਨੇ ਇਹ ਕੀਤਾ ਕਿ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਗਿਆ ਹੈ ਔਰ ਉਹਦੇ ਚੋਂ ਇੰਡੋ US ਨਿਊਕਲੀਅਰ ਡੀਲ ਕੱਢੀ ਗਈ, ਕਿਉਂਕਿ 1998 'ਚ ਜਦੋਂ ਇੰਡੀਆ ਪਾਕਿਸਤਾਨ ਦੋਨਾਂ ਨੇ ਨਿਊਕਲੀਅਰ ਧਮਾਕੇ ਕੀਤੇ ਸੀ ਤੇ ਇੰਡੀਆ ਦੇ ਉੱਤੇ ਸੈਂਕਸ਼ਨਸ ਆਈਆਂ। ਅਮਰੀਕਾ ਦੇ ਵਿੱਚ ਇੱਕ ਸੈਨੇਟਰ ਪ੍ਰੈਸਲਰ ਹੋਏ ਨੇ, ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਭਾਰਤ ਔਰ ਪਾਕਿਸਤਾਨ ਦੋਨਾਂ ਦੇ ਉੱਤੇ ਉਹ ਪਾਬੰਦੀਆਂ ਸੀ। ਔਰ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 45 ਦੇਸ਼ ਮੈਂਬਰ ਨੇ ਔਰ ਉਹਦੇ 'ਚ ਫੈਸਲੇ ਸਰਬਸੰਮਤੀ ਦੇ ਨਾਲ ਹੁੰਦੇ ਨੇ, ਸਾਡੀ ਖਾਲਸਾ ਪਰੰਪਰਾ ਸਰਬੱਤ ਖਾਲਸਾ ਮੁਤਾਬਕ। ਔਰ ਉਹ ਬੜਾ ਜੂਨੀਅਰ ਬੁਸ਼ ਨੇ ਖੁਦ ਉਹਨਾਂ ਮੁਲਕਾਂ ਨੂੰ ਕਾਲ ਕਰਕੇ, NSC ਦੇ ਵਿੱਚ ਚਾਈਨਾ ਵੀ ਸੀ, ਨਿਊਜ਼ੀਲੈਂਡ ਵਰਗੇ ਮੁਲਕ ਸੀ ਜਿਹੜੇ ਖਿਲਾਫ ਨੇ ਨਿਊਕਲੀਅਰ ਦੇ। ਸੋ ਇਹ ਜਿਹੜਾ ਅੱਜ ਅਸੀਂ ਆਲਮੋਸਟ 25 ਸਾਲ ਬਾਅਦ ਰੋਲ ਬੈਕ ਦੇਖ ਰਹੇ ਹਾਂ ਔਰ ਇਸ ਵੇਲੇ ਇੰਡੋ US ਰਿਲੇਸ਼ਨਸ਼ਿਪ ਵੀ ਡੇਂਜਰ 'ਚ ਹੈ ਔਰ ਦੁਨੀਆ ਦੀ ਜਿਹੜੀ ਟਕਰਾਅ ਜਾਂ ਵਰਲਡ ਵਾਰ ਦੀ ਗੱਲ ਵੀ ਕੁਝ ਹਲਕਿਆਂ ਵੱਲੋਂ ਹੁੰਦੀ ਹੈ ਜਿਹਦੀ ਕੋਈ ਬਹੁਤੀ ਪੋਸੀਬਿਲਿਟੀ ਨਹੀਂ ਹੈ। ਪਰ ਦੋ ਸਪਾਟ ਜਿਹੜੇ ਇਸ ਵੇਲੇ ਹੌਟ ਪੋਟੇਟੋ ਬਣੇ ਹੋਏ ਨੇ ਔਰ ਜਿਹਨੇ ਇੰਡੀਆ ਨੂੰ ਵੀ ਐਕਸਪੋਜ਼ ਕੀਤਾ, ਜਿਹਦੇ 'ਚ ਅਮਰੀਕਾ ਦੀ ਵੀ ਟਰਾਇਲ ਹੋ ਰਿਹਾ, ਉਹਦੇ 'ਚ ਇੱਕ ਅਸੀਂ ਮਿਡਲ ਈਸਟ ਦੇ ਵਿੱਚ ਗਜ਼ਾ ਦੇਖਦੇ ਹਾਂ ਔਰ ਦੂਸਰਾ ਯੂਕਰੇਨ ਵਾਰ ਲਗਭਗ ਜਿਹਨੂੰ 3 ਸਾਲ ਹੋ ਗਏ ਨੇ। ਔਰ ਗਜ਼ਾ ਦਾ ਏਜੰਡਾ ਜਿਹੜਾ ਕਿ ਆਲਮੋਸਟ ਹਮਾਸ ਵੱਲੋਂ 9 ਅਕਤੂਬਰ 2023 ਨੂੰ ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਕਿਡਨੈਪ ਕੀਤਾ, ਕੁਛ ਨੂੰ ਮਾਰਿਆ, ਉਸ ਤੋਂ ਬਾਅਦ ਉਹਦੀ ਸ਼ੁਰੂਆਤ ਹੁੰਦੀ ਹੈ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਦੋਂ 2 ਵਰਲਡ ਵਾਰਸ ਹੋਏ ਨੇ ਉਹਦੇ 'ਚ ਯੂਰਪ ਡਿਵਾਈਡਡ ਸੀ, ਉਹਨਾਂ ਦੀ ਜੰਗ ਸੀ, ਉਹਨਾਂ ਵੱਲੋਂ ਸ਼ੁਰੂ ਕੀਤੀਆਂ ਜੰਗਾਂ ਸੀ ਜਿਹਦੇ 'ਚ ਏਸ਼ੀਆ ਔਰ ਅਫਰੀਕਾ ਕੰਟੀਨੈਂਟ ਘੜੀਸੇ ਗਏ। ਪਰ ਇਸ ਵਾਰ ਬੜੀ ਦਿਲਚਸਪ ਸਿਚੁਏਸ਼ਨ ਇਹ ਹੈ ਕਿ ਅਮਰੀਕਾ ਆਪਣੀ ਇਸ ਸੁਪਰਾਮੇਸੀ ਦੀ ਜੰਗ ਦੇ ਵਿੱਚ ਜਾਂ ਟੈਰਿਫ ਵਾਰਫੇਅਰ ਦੇ ਨਾਲ ਜੇ ਇਸ ਨੂੰ ਕਲਾਈਮੈਕਸ ਤੇ ਪਹੁੰਚਾਇਆ ਗਿਆ, ਈਵਨ ਆਪਣੇ ਨੈਟੋ ਐਲਾਈਜ਼ ਨੂੰ ਵੀ, ਯੂਰਪੀਅਨ ਯੂਨੀਅਨ ਨੂੰ ਵੀ, ਨੈਟੋ ਐਲਾਈਜ਼ ਨੂੰ ਵੀ, ਔਰ ਈਵਨ ਜਿਹੜਾ ਉਹਨਾਂ ਦਾ ਕੈਨੇਡਾ ਔਰ ਮੈਕਸੀਕੋ ਦੇ ਨਾਲ ਸਮਝੌਤਾ ਸੀ ਵਪਾਰਕ, ਜਿਸ ਦਾ ਜਿਹੜਾ ਉਹ ਬੜਾ ਮੁਫਾਦ ਸੀ ਦੋਨੋਂ ਧਿਰਾਂ ਨੂੰ ਹੀ, ਉਹਨਾਂ ਸਾਰਿਆਂ ਨੂੰ ਹੀ ਅਮਰੀਕਾ ਨੇ ਜਿਹੜਾ ਉਹ ਬਿਲਕੁਲ ਤਾਕ ਤੇ ਰੱਖ ਦਿੱਤਾ ਹੈ। ਔਰ ਇਸ ਸਾਰੇ ਟਕਰਾਅ ਦੇ ਦੌਰ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਭ ਤੋਂ ਜਿਹੜੇ ਤਾਂ ਆਲਰੇਡੀ ਰਸ਼ੀਅਨ ਬਲਾਕ ਦੇ ਮੁਲਕ ਸੀ, ਹੁਣ ਵੀ ਅਸੀਂ ਜੇ ਈਵਨ ਯੂਰਪੀਅਨ ਯੂਨੀਅਨ 'ਚ ਦੇਖੀਏ ਸੈਂਕਸ਼ਨਸ ਦੀ ਗੱਲ ਜਦੋਂ ਹੁੰਦੀ ਹੈ ਤੇ ਈਵਨ ਤੁਹਾਨੂੰ ਲੱਗੇਗਾ ਵੀ ਹੰਗਰੀ ਦਾ ਜਿਹੜਾ ਸਟਾਈਲ ਆ ਉਹ ਡਿਫਰੈਂਟ ਹੈ, ਇਟਲੀ ਦਾ ਸਟਾਈਲ ਹੁਣ ਡਿਫਰੈਂਟ ਹੈ, ਜਰਮਨ ਔਰ ਫਰਾਂਸ ਉਹ ਇੱਕ ਜੁਟ ਦੇ ਨੇ, ਲੇਕਿਨ UK ਜਿਹੜਾ ਹੈ ਉਹ ਥੋੜੇ ਬਹੁਤ ਕੰਸੈਸ਼ਨ ਵੀ ਲੈ ਲੈਂਦਾ ਹੈ ਤੇ ਉਧਰ ਯੂਰਪ 'ਚ ਵੀ ਰਹਿਣਾ ਚਾਹੁੰਦਾ ਹੈ। ਲੇਕਿਨ ਸਭ ਤੋਂ ਜਿਹੜੀ ਮੈਂ ਸਮਝਦਾ ਵੀ ਜੇ ਉਹਨੂੰ ਕਿਹਾ ਜਾਏ ਕਿ
ਦਇਆਨੀय ਜਿਹਨੂੰ ਇਹ ਸੰਸਕ੍ਰਿਤ ਚ ਕਹਿੰਦੇ ਨੇ ਕਿ ਦਇਆਯੋਗ ਜਿਹੜੀ ਸਥਿਤੀ ਉਹ ਭਾਰਤ ਦੀ ਬਣੀ ਹੋਈ ਹੈ, ਕਿਉਂਕਿ ਭਾਰਤ ਨੇ ਦੋਨੋਂ ਪਾਸਿਓਂ ਅੰਬ ਚੁੱਪੇ ਹੋਏ ਨੇ ਕੋਲਡ ਵਾਰ ਈਰਾ ਦੇ ਵਿੱਚ ਵੀ, ਜਿੱਥੇ ਕਿ ਉਹ ਨਾਨ ਅਲਾਈਨਮੈਂਟ ਮੂਵਮੈਂਟ ਦੇ ਨਾਂ ਥੱਲੇ ਇੱਕ ਪਾਸੇ ਭਾਵੇਂ ਝੁਕਾਅ ਨਹਿਰੂ ਦਾ ਹੋਏ, ਇੰਦਰਾ ਗਾਂਧੀ ਦਾ ਹੋਏ, ਉਹ ਸੋਸ਼ਲਿਸਟ ਸੀ, ਸੋਵੀਅਤ ਯੂਨੀਅਨ ਵੱਲ ਸੀ, ਪਰ ਅਮਰੀਕਾ ਤੋਂ ਜਿਹੜੀ ਹੈ ਉਹ ਬੜੀ ਉਹਦੇ ਨਾਲ ਵੀ ਵਾਰਮਥ ਰਹੀ, ਕੰਸੈਸ਼ਨ ਵੀ ਲੈਂਦੇ ਰਹੇ। ਔਰ ਅਮਰੀਕਾ ਨੇ ਵੀ ਕਦੇ, ਕਿਉਂਕਿ ਭਾਰਤ ਪ੍ਰਤੀ ਅਮਰੀਕਨਾਂ ਦਾ ਵੀ ਇੱਕ ਮਿਸਟਿਕ ਲੈਵਲ ਦੇ ਉੱਤੇ ਔਰ ਦੂਸਰੇ ਗਾਂਧੀ ਔਰ ਦੂਸਰੀ ਤੀਸਰੀ ਲੈਗੇਸੀ ਨਾਲ ਜੁੜੇ ਹੋਣ ਕਰਕੇ ਕਦੇ ਵੀ ਅਮਰੀਕਾ ਨੇ ਬਹੁਤ ਟਫ ਲਾਈਨ ਉਸ ਪੀਰੀਅਡ ਦੇ ਵਿੱਚ ਵੀ, ਜਦੋਂ ਕਿ ਭਾਰਤ ਯੂਨਾਈਟਿਡ ਨੇਸ਼ਨਸ ਦੇ ਵਿੱਚ ਭਾਰਤ ਨੇ ਜ਼ਿਆਦਾ ਵਾਰ ਵੋਟ ਕੀਤਾ ਹੋਇਆ ਅਮਰੀਕਾ ਦੇ ਖਿਲਾਫ ਸੋਵੀਅਤ ਯੂਨੀਅਨ ਦੇ ਤਰਜ਼ ਦੇ ਉੱਤੇ। ਸੋ ਇਸ ਵੇਲੇ ਇਹ ਮਲਟੀਪਲ ਲਾਈਨ ਦੇ ਉੱਤੇ ਜਿਹੜੀ ਹੈ ਗੱਲ ਅੱਗੇ ਨੂੰ ਵੱਧ ਰਹੀ ਹੈ। ਟੈਰਿਫ ਵਾਰਫੇਅਰ ਦੀ ਗੱਲ, ਕਿਉਂਕਿ ਐਕਸਟੈਂਸ਼ਨ ਤੋਂ ਬਾਅਦ ਐਕਸਟੈਂਸ਼ਨ ਹੈ, ਔਰ ਕਦੋਂ ਜਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਸਟ੍ਰਾਈਕ ਕਰਨਾ ਹੈ ਸਾਰੇ ਦੇ ਉੱਤੇ, ਇਹ ਬੇਸ਼ੱਕ ਅਜੇ ਸਬਜੈਕਟ ਆਫ ਡਿਸਕਸ਼ਨ ਹੈ। ਪਰ ਇਹਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਵੀ ਇਸ ਵੇਲੇ ਜਿਹੜਾ ਭਾਰਤ ਦਾ ਕਾਫੀਆ ਕੱਸਿਆ ਜਾ ਰਿਹਾ ਤਿੰਨ ਫਰੰਟਸ ਤੋਂ। ਇੱਕ ਪਾਸੇ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜਾ ਲਿੰਡਸਲੇ ਸੈਨੇਟਰ ਨੇ ਔਰ 84 ਅਮਰੀਕਨ ਸੈਨੇਟਰਾਂ ਨੇ ਆਊਟ ਆਫ 100 ਜਿਹੜਾ ਲੈਜਿਸਲੇਚਰ ਸੈਨੇਟ ਦੇ ਵਿੱਚ ਲਿਆਂਦਾ ਹੈ, ਔਰ ਲਗਭਗ 80 ਕਾਂਗਰਸਮੈਨਾਂ ਨੇ ਕਾਂਗਰਸ ਦੇ ਵਿੱਚ ਵੀ ਲਿਆਂਦਾ ਹੈ, ਉਹ ਇਹ ਹੈ ਕਿ ਵੀ ਜਿਹੜਾ ਰਸ਼ੀਅਨ ਆਇਲ ਗੈਸ ਉਹਨਾਂ ਦੀਆਂ ਚੀਜ਼ਾਂ ਬਾਏ ਕਰੇਗਾ, ਔਰ ਉਹਦੇ 'ਚ ਖਾਸ ਤੌਰ ਤੇ ਉਹਨਾਂ ਨੇ ਨੇਮ ਕੀਤਾ ਮੁਲਕਾਂ ਨੂੰ, ਔਰ ਉਹ ਬ੍ਰਿਕਸ ਵਾਲੇ ਮੁਲਕ ਨੇ, ਬ੍ਰਾਜ਼ੀਲ ਹੈ, ਰਸ਼ੀਆ ਦੇ ਖਿਲਾਫ ਤਾਂ ਉਹ ਸੈਂਕਸ਼ਨਸ ਹੀ ਨੇ, ਇੰਡੀਆ ਔਰ ਚਾਈਨਾ, ਉਹਦੇ ਤੇ 500% ਐਕਸਟਰਾ ਜਿਹੜਾ ਹੈ ਉਹ ਲਾਣ ਦੀ ਟੈਰਿਫ ਲਾਈਨ ਦੀ ਜਿਹੜੀ ਹੈ ਉਹ ਪ੍ਰੋਵੀਜ਼ਨ ਹੈ। ਦੂਸਰੇ ਪਾਸੇ ਅਜੇ ਤੱਕ ਬੇਸ਼ੱਕ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 18 ਜੁਲਾਈ ਹੈ, ਔਰ ਕੋਈ ਜਿਹੜੀ ਮਿਨੀ ਡੀਲ ਇੰਡੀਆ ਸਾਈਨ ਕਰਨਾ ਚਾਹੁੰਦਾ ਸੀ ਟੈਰਿਫ ਦੇ ਮੁੱਦੇ ਦੇ ਉੱਤੇ, ਅਜੇ ਤੱਕ ਉਸ ਦੇ ਕੋਈ ਗੱਲ ਸਾਹਮਣੇ ਨਹੀਂ ਆਈ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਪਹਿਲਾਂ ਜਿਹੜੀ ਗੱਲ ਕਹੀ, ਉਹ ਇਹ ਦੱਸਦੀ ਹੈ ਵੀ ਇਹਨਾਂ ਦੀ ਟ੍ਰੇਡ ਡੀਲ ਵੀ ਸੌਖੀ, ਕਿਉਂਕਿ ਇੰਡੋਨੇਸ਼ੀਆ ਦੇ ਨਾਲ ਡੀਲ ਸਾਈਨ ਕੀਤੀ ਹੈ। ਔਰ ਇੰਡੋਨੇਸ਼ੀਆ ਦੀ ਡੀਲ ਜੇ ਤੁਸੀਂ ਦੇਖੋਗੇ, ਜਿਹਦੇ 'ਚ ਕਿ ਟਰੰਪ ਨੇ ਕਿਹਾ ਕਿ ਜੀ ਇੰਡੋਨੇਸ਼ੀਆ ਦੀ ਮਾਰਕੀਟ ਸਾਡੇ ਲਈ ਖੁੱਲੀ ਹੈ, ਇੰਡੀਆ ਦੇ ਨਾਲ ਵੀ ਅਸੀਂ ਡੀਲ ਕਰਨ ਜਾ ਰਹੇ ਹਾਂ, ਇੰਡੀਅਨ ਮਾਰਕੀਟ ਸਾਡੇ ਲਈ ਖੁੱਲਣਗੀਆਂ, ਇੰਡੋਨੇਸ਼ੀਆ ਲੈਵਲ ਦੇ ਉੱਤੇ ਉਹ ਗੱਲ ਕਰ ਰਿਹਾ। ਤਾਂ ਜੇ ਤੁਸੀਂ ਇੰਡੋਨੇਸ਼ੀਆ ਦਾ ਦੇਖੋ ਤੇ ਅਮਰੀਕਨ ਪ੍ਰੋਡਕਟਸ ਲਈ 0 ਟੈਰਿਫ ਹੈ, ਜਿਹੜੀਆਂ ਚੀਜ਼ਾਂ ਇੰਡੋਨੇਸ਼ੀਆ ਤੋਂ ਆਣੀਆਂ ਨੇ ਉਹਨਾਂ ਤੇ 29% ਟੈਰਿਫ ਹੈ, ਔਰ ਇੰਡੋਨੇਸ਼ੀਆ ਦੇ ਵਿੱਚ ਖੁੱਲ ਕੇ ਅਮਰੀਕਨ ਜਿਹੜਾ ਵਿਦਆਊਟ ਰੈਸਟੋਰੈਂਟ ਜਾ ਸਕਦੇ ਨੇ। ਤੇ ਜੇ ਭਾਰਤ ਨਾਲ ਇਸ ਕਿਸਮ ਦੀ ਜੇ ਇੰਡੋਨੇਸ਼ੀਆ ਮਾਡਲ ਹੁੰਦਾ ਤੇ ਭਾਰਤ ਦੇ ਵਿੱਚ ਹਾਹਾਕਾਰ ਮਚ ਜਾਏਗਾ, ਕਿਉਂਕਿ ਅਮਰੀਕਨ ਐਗਰੀਕਲਚਰ ਸੈਕਟਰ 'ਚ ਵੀ, ਡੇਅਰੀ ਸੈਕਟਰ 'ਚ ਵੀ, ਨਾਨ ਵੈਜ ਮਿਲਕ ਦੇ ਕੰਟੈਕਸਟ ਦੇ ਵਿੱਚ ਵੀ, ਔਰ ਦੂਸਰੀਆਂ ਚੀਜ਼ਾਂ ਬਹੁਤ ਸਾਰੀ ਇਸ ਵੇਲੇ ਕੰਪਲੈਕਸਿਟੀ ਹੈ। ਔਰ ਮੈਂ ਸਮਝਦਾ ਹਾਂ ਵੀ ਐਸ ਜੈ ਸ਼ੰਕਰ ਔਰ ਮੋਦੀ ਰਜੀਮ ਨੇ ਜਿਹੜਾ 2014 ਤੋਂ ਟੋਟਲ ਜਿਹੜਾ ਉਹਨਾਂ ਨੇ ਟਰਨ ਲੈ ਕੇ ਅਮਰੀਕਾ ਦੀ ਗੋਦ 'ਚ ਆਉਣ ਦੀ ਲਾਈਨ ਸੀ, ਉਹਨਾਂ ਨੇ ਰਿਕਸ ਨੂੰ ਵੀ ਇਨਫੈਕਟਿਵ ਕੀਤਾ, ਇੰਡੀਆ ਨੇ ਬ੍ਰਿਕਸ ਨੂੰ ਵੀ ਇਨਫੈਕਟਿਵ ਕਰਨ ਦੀ ਕੋਸ਼ਿਸ਼ ਕੀਤੀ। ਚਾਈਨਾ ਦੇ ਖਿਲਾਫ ਇੰਡੀਆ ਕੁਆਡ ਦੇ ਵਿੱਚ ਵੀ ਆ ਕੇ, ਜਿਹਨੂੰ ਰਸ਼ੀਆ ਨੇ ਏਸ਼ੀਆ ਦੀ ਨੈਟੋ ਕਿਹਾ ਸੀ, ਉਹ ਅਮਰੀਕਨਾਂ ਦੀਆਂ ਨਰਵਸ ਦੇ ਉੱਤੇ ਜਿਹੜਾ ਉਹਨੂੰ ਕਹੋ ਕਿ ਵੀ ਪੈਰ ਧਰਿਆ। ਔਰ ਹੁਣ ਜਿਸ ਲੈਵਲ ਦੇ ਉੱਤੇ ਭਾਰਤ ਗਿੜਗੜਾ ਵੀ ਰਿਹਾ, ਉਹਨੂੰ ਰਾਹ ਵੀ ਕੋਈ ਨਜ਼ਰ ਨਹੀਂ ਆ ਰਿਹਾ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਆਉਣ ਵਾਲੇ ਦਿਨ ਹੋਰ ਵੀ ਕ੍ਰੂਸ਼ਲ ਹੋਣਗੇ, ਔਰ ਇਸ ਸਾਰੇ ਚੋਂ ਜਿਹੜਾ ਉਹ ਭਾਰਤ ਵੱਡਾ ਇੱਕ ਲੂਜ਼ਰ ਹੀ ਹੋਏਗਾ। ਬਾਕੀ ਜਿਹੜਾ ਉਹ ਹਾਲਾਤ ਦੱਸਣਗੇ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ।